ਸੱਭਿਆਚਾਰ ਹੈ। ਸੱਭਿਆਚਾਰ ਇਕੱਲੇ ਗੀਤਾਂ 'ਚ ਨਹੀਂ ਹੁੰਦਾ। ਇਸੇ ਸੱਭਿਆਚਾਰ ਦੀ, ਇਸੇ ਹੋਂਦ ਦੀ ਅਸੀਂ ਲੜਾਈ ਲੜ ਰਹੇ ਹਾਂ, ਕਿਉਂਕਿ ਖੇਤਾਂ ਨਾਲ ਇੱਕ ਸਾਡਾ ਵੱਡਾ ਇਤਿਹਾਸ ਜੁੜਿਆ ਹੋਇਆ, ਜਿੱਥੇ ਅਸੀਂ ਆਪਣਾ ਬਚਪਨ ਬਤੀਤ ਕੀਤਾ, ਜਿਨ੍ਹਾਂ ਮੋਟਰਾਂ ਤੇ, ਜਿਨ੍ਹਾਂ ਜਾਮਣਾਂ ਤੇ, ਜਿੱਥੇ ਅਸੀਂ ਆਪਦੇ ਬਜ਼ੁਰਗਾਂ ਦੀ ਰੋਟੀ ਲੈ ਕੇ ਜਾਂਦੇ ਰਹੇ ਹਾਂ। ਬਲਦਾਂ ਨਾਲ ਖੇਤੀ ਕਰਕੇ ਉਹਨਾਂ ਖੇਤਾਂ ਨੂੰ ਸਾਡੇ ਬਜ਼ੁਰਗਾਂ ਨੇ ਉਪਜਾਊ ਕੀਤਾ। ਉਹ ਸੁਹਾਗੇ ਤੇ ਬਹਿ ਕੇ ਝੂਟੇ ਲਏ ਨੇ, ਮੇਰੇ ਬਜ਼ੁਰਗ ਇੱਥੇ ਬੈਠੇ ਨੇ, ਸਭ ਨੇ ਉਹ ਦੌਰ ਹੰਢਾਇਆ, ਅਸੀਂ ਵੀ ਹੰਢਾਇਆ। ਸੋ ਉਹਨਾਂ ਖੇਤਾਂ ਨੂੰ ਅਸੀਂ ਛੱਡਣਾ ਤਾਂ ਬਹੁਤ ਦੂਰ ਦੀ ਗੱਲ ਹੈ, ਉੱਥੇ ਬਗਾਨਾ ਪੈਰ ਕਦੇ ਪੈਣ ਨਹੀਂ ਦੇਵਾਂਗੇ। ਇਹ ਗੱਲ ਬਿਲਕੁਲ ਕਲੀਅਰ ਹੈ। ਜੇ ਸਾਡੀਆਂ ਮਾਤਾਵਾਂ 90-90 ਸਾਲ ਦੀ ਉਮਰ 'ਚ ਆ ਕੇ ਵੀ ਇੱਥੇ ਬੈਠ ਸਕਦੀਆਂ ਨੇ, ਇਹਨਾਂ ਧਰਨਿਆਂ ਅੰਦੋਲਨਾਂ 'ਚ ਆ ਕੇ ਬੈਠ ਸਕਦੀਆਂ ਨੇ, 14-14 ਸਾਲ ਦੇ ਜਵਾਕ ਸਾਡੇ ਭਰਾ ਬੈਠੇ ਨੇ, ਤਾਂ ਸਰਕਾਰ ਇਹ ਗੱਲ ਭੁੱਲ ਜਾਵੇ ਵੀ ਅਸੀਂ ਇੱਥੋਂ ਐਂ ਉੱਠ ਕੇ ਚਲੇ ਜਾਵਾਂਗੇ। ਵੀ ਚਾਹੇ 9 ਪੁਆਇੰਟ ਮੰਨ ਲਏ, ਅਮਿਤ ਸ਼ਾਹ ਦਾ ਬਿਆਨ ਸੀ ਵੀ ਹੁਣ ਰਹਿ ਕੀ ਗਿਆ ਜੀ, ਇਹ ਤਾਂ ਖਾਲੀ ਡੱਬਾ ਹੀ ਹੈ। ਫਿਰ ਖਾਲੀ ਡੱਬਾ ਹੈ, ਤੁਸੀਂ ਉਹਨੂੰ ਉਸ ਖਾਲੀ ਡੱਬੇ ਤੋਂ ਕੀ ਕਰਵਾਉਣਾ? ਤੁਸੀਂ ਵੀ ਬਿਨਾਂ ਗੱਲ ਤੋਂ ਸਾਡੇ ਨਾਲ ਅੜੇ ਹੋਏ ਹੋ ਵੀ ਕੋਈ ਨਾ ਜੀ 9 ਪੁਆਇੰਟ ਮੰਨ ਲਏ, ਤੁਹਾਡੇ 10 ਮੰਨ ਲਏ। ਜਦੋਂ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਜਿਹੜੇ ਬਿੱਲ ਨੇ ਉਹ ਲੋਕਾਂ ਲਈ ਬਣਾਏ ਗਏ ਨੇ, ਤਾਂ ਫਿਰ ਖਾਲੀ ਡੱਬਾ ਰੱਖ ਕੇ ਤੁਸੀਂ ਕੀ ਕਰਨਾ? ਸਿੱਧੇ ਤੌਰ ਤੇ ਤਸਵੀਰ ਕੱਲ ਦੀ ਵਾਇਰਲ ਹੋ ਰਹੀ ਹੈ ਵੀ ਜਿਹੜੀ ਸਾਡੀ ਸਰਕਾਰ ਹੈ, ਮੋਦੀ ਗੌਰਮੈਂਟ ਹੈ, ਉਹ ਸਿਰਫ ਕਾਰਪੋਰੇਟ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ। ਪੰਜਾਬੀ 'ਚ ਇੱਕ ਕਹਾਵਤ ਹੈ ਕਿ ਕੁੰਡੀਆਂ ਦੇ ਸਿੰਘ ਫਸ ਗਏ, ਕਿਹੜੀ ਨਿੱਤਰੂ ਬੜੇਵੇਂ ਖਾਣੀ। ਹੁਣ ਗੱਲ ਉੱਥੇ ਅੜੀ ਹੋਈ ਹੈ। ਉਹਨਾਂ ਨੇ ਜ਼ੋਰ ਲਾ ਕੇ ਦੇਖ ਲਿਆ, ਪਿੱਛੋਂ ਅਬਾਨੀ ਅਡਾਨੀ ਪ੍ਰੈਸ਼ਰ ਪਾਉਂਦੇ ਨੇ ਵੀ ਕੋਈ ਨਹੀਂ ਇੱਕ ਝੱਟ ਹੋਰ ਦੇਖ ਲਓ। ਜੇ ਮੰਨਦੇ ਨੇ, ਕਦੇ ਇੱਧਰ ਡਰਾਬਾ ਜਿਹਾ ਦੇ ਦਿੰਦੇ ਨੇ, ਕਦੇ ਸਾਡੇ ਫੋਰਸ ਵਧਾ ਦਿੰਦੇ ਨੇ, ਇੱਧਰਲੇ ਪਾਸੇ 2-3 ਰੈਜੀਮੈਂਟਾਂ ਹੋਰ ਵਧਾ ਦਿੰਦੇ ਨੇ। ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਿੰਨੇ ਬੰਦੇ ਤੁਸੀਂ ਇੱਧਰਲੇ ਪਾਸੇ ਟਰੱਕ ਵਧਾਉਨੇ ਹੋ, ਉਨੀਆਂ ਹੀ ਟਰਾਲੀਆਂ, ਅੱਜ ਮੈਂ ਸਵੇਰੇ ਆਇਆ 162 ਟਰਾਲੀਆਂ ਮੈਂ ਆਪਦੀਆਂ ਉਂਗਲੀਆਂ ਤੇ ਗਿਣੀਆਂ ਨੇ ਜਿਹੜੀਆਂ ਦਿੱਲੀ ਨੂੰ ਆਈ ਜਾਂਦੀਆਂ ਸੀ। 600-700 ਟਰਾਲੀ ਕੱਲ ਪਰਸੋਂ ਆਈ ਹੈ। ਜਿੰਨੇ ਇਧਰਲੇ ਪਾਸੇ ਨੂੰ ਵਧੋਗੇ ਉਹ ਬਿਲਡਿੰਗ ਤਾਂ ਅਸੀਂ ਟਪਾਤੀ, ਮੁਰਥਲ ਢਾਬਿਆਂ ਤੱਕ ਸਾਡਾ ਜਾਮ ਆ, ਹਰਿਆਣਾ ਤਾਂ ਕਵਰ ਕਰ ਲਿਆ। ਜੇ ਆਉਣ ਵਾਲੇ ਦਿਨਾਂ 'ਚ ਸਰਕਾਰ ਨਾ ਮੰਨੀ ਤਾਂ ਮੈਨੂੰ ਲੱਗਦਾ ਇਹ ਪੰਜਾਬ ਤੱਕ ਹੀ ਰੋਡ ਬਲੌਕ ਹੋ ਜਾਊਗਾ। ਇਹ ਸੰਘਰਸ਼ ਦੀ ਜਿੱਤ ਹੈ, ਇਹ ਸੰਘਰਸ਼ ਦੀ ਪ੍ਰਾਪਤੀ ਹੈ। ਸੋ ਸਾਡੇ ਨੌਜਵਾਨ ਵੀਰਾਂ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਕਿਉਂਕਿ ਇਹ ਇੱਕ ਬੜਾ ਸੋਹਣਾ ਸੁਮੇਲ ਬਣਿਆ। ਡੱਲੇਵਾਲ ਸਾਹਿਬ ਸਾਡੇ ਪ੍ਰਧਾਨ ਸਾਹਿਬ, ਉਹਨਾਂ ਨੇ ਕਿਹਾ ਪਹਿਲਾਂ ਤਾਂ ਇਹੀ ਲਾਂਛਨਾ ਲਾਈ ਗਈ ਵੀ ਅਸੀਂ ਇਹ ਸਨਪੜ ਕੌਮ ਨਾਲ ਗੱਲ ਨਹੀਂ ਕਰਾਂਗੇ, ਸਾਨੂੰ ਤਾਂ ਪੜ੍ਹੇ ਲਿਖੇ ਬੰਦੇ ਭੇਜੋ। ਹਰਮੀਤ ਕਾਦੀਆਂ ਸਾਡਾ ਵੀਰ, ਵੱਡਾ ਭਰਾ, ਪੜ੍ਹੇ ਲਿਖੇ ਲੋਕ ਵੀ ਨੇ ਜਿਹੜੇ ਉੱਥੇ ਅੰਗਰੇਜ਼ੀ 'ਚ ਗੱਲ ਕਰਨੀ ਹੈ ਤਾਂ ਅੰਗਰੇਜ਼ੀ 'ਚ ਗੱਲ ਕਰਾਂਗੇ, ਪੰਜਾਬੀ 'ਚ ਕਰਨੀ ਹੈ ਤਾਂ ਪੰਜਾਬੀ 'ਚ, ਜੇ ਉਰਦੂ 'ਚ ਕਰਨੀ ਹੈ ਤਾਂ ਉਰਦੂ 'ਚ। ਤੁਹਾਡੇ ਨਾਲੋਂ 2 ਭਾਸ਼ਾਵਾਂ ਸਾਨੂੰ ਵੱਧ ਹੀ ਆਉਂਦੀਆਂ ਹੋਣਗੀਆਂ, ਸਾਨੂੰ ਘੱਟ ਨਹੀਂ ਆਉਂਦੀਆਂ। ਇਹ ਸਾਡੀ ਪ੍ਰਾਪਤੀ ਹੈ। ਅੱਜ ਤੱਕ ਜਿਨ੍ਹਾਂ ਨੂੰ ਤੁਸੀਂ ਇਹੀ ਕਹਿ ਕੇ ਇਗਨੋਰ ਕੀਤਾ ਵੀ ਕੋਈ ਨਹੀਂ ਇਹਨਾਂ ਨੂੰ ਤਾਂ ਦੱਬ ਲਓ, ਇਹ ਭੁਲੇਖਾ ਹੈ। ਗੌਰਮੈਂਟ ਨੇ ਕੰਟਰੈਕਟ ਕਰ ਲਿਆ ਕਾਰਪੋਰੇਟ ਨਾਲ, ਕੋਈ ਨਹੀਂ। ਜਦੋਂ ਮੈਂ ਪਿਛਲੀ ਪੰਜਾਬ 'ਚ ਵੀ ਕਿਹਾ ਸੀ ਵੀ ਜਦੋਂ ਸਰਕਾਰਾਂ ਬਣਦੀਆਂ ਨੇ ਤਾਂ ਉਹਨਾਂ ਨੂੰ ਇਹ ਗੱਲ ਕਹਿ ਦਿੰਦੇ ਨੇ ਵੀ ਤੁਹਾਨੂੰ ਪੰਜਾਬ ਦੇ ਦੇਵਾਂਗੇ, ਤੁਹਾਨੂੰ ਹਰਿਆਣਾ ਦੇ ਦੇਵਾਂਗੇ। ਪਰ ਜਿਹੜੀ ਇਹ ਗੱਲ ਕਹਿਤੀ ਨਾ ਵੀ ਤੁਹਾਨੂੰ ਪੰਜਾਬ ਦੇ ਦੇਵਾਂਗੇ, ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ ਵੀ ਤੁਹਾਨੂੰ ਪੰਜਾਬ ਦੇ ਦੇਵਾਂਗੇ। ਬਗਾਨਾ ਪੈਰ ਅਸੀਂ ਨਾ ਪੰਜਾਬ 'ਚ ਅੱਜ ਤੱਕ ਕਦੇ ਪੈਣ ਦਿੱਤਾ ਤੇ ਨਾ ਆਉਣ ਵਾਲੇ ਸਮੇਂ 'ਚ ਪੈਣ ਦੇਵਾਂਗੇ। ਇਹ ਵੀਰ ਇੱਥੇ ਕੁਰਬਾਨੀਆਂ ਦੇਣ ਹੀ ਆਏ ਨੇ, ਪਰ ਅਸੀਂ ਪੰਜਾਬ 'ਚ ਵੀ ਬੇਨਤੀਆਂ ਹੀ ਕਰਦੇ ਸੀ ਵੀ ਅਸੀਂ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ, ਅਸੀਂ ਕਰਕੇ ਖਾਂਦੇ ਹਾਂ। ਸਾਡੇ ਵੀਰ ਭਰਾ ਬਾਹਰਲੇ ਮੁਲਕਾਂ 'ਚ ਬੈਠੇ ਨੇ, ਅਸੀਂ ਸਰਕਾਰ ਦੇ ਹੱਥਾਂ ਵੱਲ ਨਾ ਦੇਖਿਆ ਅੱਜ ਤੇ ਨਾ ਦੇਖਿਆ ਕੱਲ, ਸਾਨੂੰ ਕਰਕੇ ਖਾ ਲੈਣ ਦਿਓ, ਸਾਨੂੰ ਇਹ ਤੁਹਾਡੇ ਬਿੱਲ ਨਹੀਂ ਚਾਹੀਦੇ। ਪਰ ਸਾਨੂੰ ਬੈਠਿਆਂ ਨੂੰ ਵੀ ਫਿਰ ਛੇੜਦੇ ਨੇ, ਤਾਂ ਕਰਕੇ ਇਹ ਸੰਘਰਸ਼, ਇਹ ਮੋਰਚੇ ਲਾਉਣੇ ਪਏ, ਲੋਕ ਲਹਿਰ ਲਾਉਣੀ ਪਈ। ਇਹ ਲੋਕਾਂ ਦੀ ਲਹਿਰ ਹੈ। ਇੱਥੇ ਫੈਸਲਾ ਸੰਗਤ ਨੇ ਕਰਨਾ, ਨਾ ਕਿਸੇ ਸਰਕਾਰ ਨੇ ਕਰਨਾ, ਕਿਉਂਕਿ ਸਰਕਾਰ ਵੀ ਲੋਕਾਂ ਦੀ ਬਣਾਈ ਹੋਈ ਹੈ। ਸੋ ਤਾਂ ਕਰਕੇ ਜਿੰਨੀ ਛੇਤੀ ਸਰਕਾਰ ਸਾਡੀਆਂ ਮੰਗਾਂ ਮੰਨਦੀ ਹੈ, ਉਨੀ ਛੇਤੀ ਅਸੀਂ ਇਹ ਆਪਦਾ ਜਿਹੜਾ ਲਹਿਰ ਹੈ ਇਹਨੂੰ, ਇਹ ਧਰਨਾ ਸਮਾਪਤ ਕਰਕੇ ਪੰਜਾਬ 'ਚ ਜਾਈਏ, ਕਿਉਂਕਿ ਸਾਡੀਆਂ ਵੀ ਪਿੱਛੇ ਫਸਲਾਂ ਨੇ, ਸਾਡੇ ਵੀ ਪਿੱਛੇ ਪਰਿਵਾਰ ਨੇ। ਵੱਡੀ ਗੱਲ ਇਹ ਹੈ ਕਿ 11 ਬੰਦੇ ਸਾਡੇ ਸ਼ਹੀਦ ਹੋਏ ਨੇ, ਅਸੀਂ ਤਾਂ ਉਹਨਾਂ ਨੂੰ ਸ਼ਹੀਦ ਕਹਾਂਗੇ, ਪਰ ਕੇਂਦਰ ਸਰਕਾਰ ਤੇ ਸਿੱਧਾ ਇਲਜ਼ਾਮ ਜਾਂਦਾ ਕਿ ਪਲੈਨਡ ਮਰਡਰ ਨੇ ਜਿਹੜੇ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਨੇ। ਇੱਥੇ ਠੰਡ 'ਚ ਉਹਨਾਂ ਵੀਰਾਂ ਦੀ ਮੌਤ ਹੋਈ ਹੈ, ਉਹਨਾਂ ਦਾ ਵੀ ਕੋਈ ਪੁਖਤਾ ਹਿਸਾਬ ਕਿਤਾਬ ਮੰਗਾਂਗੇ। ਦੂਜੀ ਗੱਲ, ਨੌਜਵਾਨੀ ਨੂੰ ਮੈਂ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ। ਮੈਨੂੰ ਵੀਰਾਂ ਨੇ ਹੁਕਮ ਕੀਤਾ ਕਿ ਜਿਹੜਾ ਇੱਥੇ ਜੀ ਮੀਡੀਆ ਆਉਂਦਾ, ਇੱਕ ਮੇਰੀ ਗੱਲ ਧਿਆਨ ਨਾਲ ਸੁਣ ਲਿਓ, ਅੱਜ ਤੱਕ ਆਉਂਦਾ ਜੀ ਮੀਡੀਆ ਆਉਂਦਾ, ਤੁਸੀਂ ਉਹਦਾ ਬਾਈਕਾਟ ਨਾ ਕਰੋ, ਤੁਸੀਂ ਉਹਨੂੰ ਆਉਣ ਦਿਓ। ਇੱਥੇ ਇੱਕ ਵਾਰੀ ਉਹਨੂੰ ਬਣਾ ਕੇ ਇੱਥੇ ਦਿਖਾਓ ਵੀ ਇੱਥੇ ਕਿਵੇਂ ਲੰਗਰ ਚੱਲਦੇ ਆ। ਇੱਥੇ ਬਦਾਮਾਂ ਦਾ ਲੰਗਰ ਚੱਲਦਾ। ਜਦੋਂ ਤਸਵੀਰ ਦੁਨੀਆ ਦੇ ਸਾਹਮਣੇ ਜਾਊਗੀ ਤਾਂ ਦੁਨੀਆ ਦੇ ਸਾਹਮਣੇ ਇੱਕ ਪੰਜਾਬੀਆਂ ਦਾ, ਇੱਕ ਕਿਸਾਨਾਂ ਦਾ ਇੱਕ ਹੋਰ ਰੁਤਬਾ ਜਾਊਗਾ ਵੀ ਜਿਹੜਾ ਕੋਈ ਸੋਚ ਨਹੀਂ ਸਕਦੇ। ਉਹਨਾਂ ਨੂੰ ਆਉਣ ਦਿਓ ਤੇ ਉਹਨਾਂ ਨੂੰ ਦਿਖਾਓ ਇੱਥੇ ਕਿਵੇਂ ਬਦਾਮਾਂ ਦੇ ਲੰਗਰ ਚੱਲਦੇ ਨੇ, ਛੋਲੇ ਪੂਰੀਆਂ ਦੇ ਲੰਗਰ ਚੱਲਦੇ ਨੇ, ਖੀਰ ਦੇ, ਕੌਫੀਆਂ ਦੇ, ਦੁੱਧ ਦੇ, ਚਾਰੋਂ ਪਾਸੇ ਲੰਗਰ ਚੱਲਦੇ ਨੇ, ਕੋਈ ਕਮੀ ਪੇਸ਼ੀ ਹੈ ਨਹੀਂ। ਤੁਸੀਂ ਉਹਨਾਂ ਨੂੰ ਦਿਖਾਓ।
पर जे वो थोड़े मूँह चों कोई गल कढाउणा चाहुंदे ने भी तुसीं इत्थे जी वक्खरे सूबे की मंग करन आए हो तां तुसीं उहदा प्रॉपर तौर ते बाईकाट करो। तुसीं जे अज गल करनी है तां सिर्फ किसानी की गल करनी है भी असीं ये 3 बिल रद्द कराउण आए हैं, साडा इदों उत्ते ना कोई मकसद है। जो मसले ने साडे पंजाब च ने उन्हां नूं पंजाब च जाके देखांगे। अज साडा मकसद सिर्फ इन्हां बिलां नूं रद्द कराउणा है, वो बिल रद्द करा के जाने ने। नैशनल मीडिया आवे तां इत्थों बेशर्म होके जावे, कोई ऐसी वैसी गल नहीं करनी भी सानू साडा सूबा चाहिए जां सानू साडा खालिस्तान जिवें वो प्रमोट करी जांदे ने भी ये तां जी वक्खवादी ने। बड़ियां कोशिशां कीतियां पिछले दिनां च बॉलीवुड वालियां हीरोइनां तो भी बुलवाया, उन्हां नूं लगदा सी भी ये जिहड़े पंजाबी ने ट्विटर ते हो ही नहीं सकदे। कंगना दी भी आईडी ब्लॉक करती पंजाबियां ने, जिहड़ी एक होर कुड़ी बोलदी सी पायल ओहदी भी आईडी ब्लॉक करती। ये साडी जिੱਤ है, साडे पढ़े लिखे नौजवान ने, ये साडे भरावां दी जिੱਤ है। ट्रैक्टर तो लैके ट्विटर तक पहुंचे हाँ, एक गल ध्यान नाल सुन लिओ, ट्रैक्टर तो लैके ट्विटर तक पहुंचे हाँ। अज पढ़े लिखे हाँ, अज अनपढ़ नहीं है, चाहे इत्थे बैठे हैं चाहे विदेशों च बैठे हैं। ज़्यादा मैं समा नहीं लैंदा, तुहाडे तो आग्या चाहूँगा। यही कामना करदा कि अज दी भुख हड़ताल है जिहड़ी असीं तਹਿ दिल तो धन्नवादी हाँ। जथेबंदियां दे एक सुमेल बनिया होया, साडी जिथे भी ड्यूटी लाउंदे ने असीं उत्थे जाने आपदा फर्ज समझदे होए, साडा निजी फर्ज है। कोई इत्थे कोई किसे लिए नहीं आया, मैं आपदे खेतां लई आया, आपदे भुश लई आया। क्योंकि पंजाबी ने जिहड़ा हमेशा चढ़दी कला का संकेत दुनिया च दिंदे ने, जिथे भी साडे निशान झूलदे ने, साडे चढ़दी कला के निशान झूलदे ने। किते कल नूं कोई पंजाब लई जां किसानां लई ये ना कहे भी मोदी दी गौरमेंट आई सी ते किसानां दे बिल पाए ते पंजाब बोलिया ही नहीं, वो लैके आपदे घरे कारपोरेट अडानियां नूं देते। ये इन्ना सौखा प्रोसैस नहीं हैगा, ना असीं ये कदे होण देवांगे जिन्ना चिर साडे हाँ जी। सो मैं थोड़े तो इन्नियां बेनतियां करना आया सीगा ते नौजवान वीरां नूं मैं एक बेनती होर करनी है कि वो अनुशासन का खास करके ख्याल रखना है। जथेबंदियां वालों हुक्म आया कि थोड़ा जा ग्रेज करना है कि ठीक है आप एक संघर्ष का हिस्सा बने हुए हैं, विद्रोह करन आए हुए हैं, सानू चाह है, असीं इहनूं भी विआह जिवें लिया होया है, पर थोड़ा डिसिपलिन का ख्याल रखना। जिन्ने साडे बजुर्ग ने ट्रालियां च बैठे ने उन्होंने टाइम नाल गद्दे गुद्दे दे के कंबल दे के पा दिया करो, क्योंकि ठंड के दिन ने। वैसे तो साडे बापू तकड़े ने, बजुर्ग अजकल कहाउंदे नहीं है भी असीं बजुर्ग हाँ, नौजवानों तो भी उत्ते जी पैंदे ने भारी। नौजवानों नूं कहंदे ने भी दसो जे कोई चाहिदा, असीं ट्राली चों गेड़ा कड्ढे आउंदे आ, तुसीं बैठो। ये वड्डी प्राप्ति है। साडीआं भैणां, एक ताड़ी साडीआं भैणां लई ला दिओ। साडियां मावां इत्थे बैठियां ने, सारे समूह एक तस्वीर दुनिया के सामने बहुत खूबसूरत जा रही है। ये कल्ले भारत का संघर्ष नहीं, ये पूरी दुनिया का संघर्ष बनया होया। हुण पूरी दुनिया की अख है इहदे ते। BBC न्यूज़ लगातार कवरेज कर रहा, कनेडा अमेरिका का मीडिया लगातार कवरेज कर रहा कि की बनूगा। सो भरोसा रखियो, अपने आप ते यकीन रखियो, जित के जावांगे, जितण वास्ते ही आए हैं। श्री वाहिगुरू जी का खालसा, श्री वाहिगुरू जी की फतेह। बहुत बहुत धन्यवाद जस बाजवा जी का जो संघर्ष का हिस्सा बने हुए हैं। काम करो ऐसा कि पहचान बन जाए, हर कदम चलो ऐसा कि निशान बन जाए। यहां जिंदगी तो सभी जी लेते हैं, जिंदगी जियो ऐसे कि मिसाल बन जाए। ये ਜਿਹੜੇ संघर्षी योधे आने वाले समय ਦੇ ਵਿੱਚ ਇਹਨਾਂ ਦੀਆਂ ਮਿਸਾਲਾਂ ਦਿੱਤੀਆਂ ਜਾਇਆ ਕਰਨੀਆਂ ਵੀ ਉਦੋਂ 2020-21 ਦੇ ਵਿੱਚ ਆ ਹੋਇਆ ਸੀ ਤੇ ਆ ਯੋਧਿਆਂ ਨੇ ਜੰਗ ਲੜੀ ਸੀ। ਤੁਹਾਡਾ ਸਾਰਿਆਂ ਦਾ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਹਿਮਾਂਸ਼ੂ ਤਿਵਾੜੀ उत्तर प्रदेश तो आया, लाल बहादुर शास्त्री की धरती है, नव निर्माण किसान संगठन के आगू है, ये भी साडे आगुआं दे नाल हंगर स्ट्राइक ते बैठे हुए हैं, ये मंच के सेवा निभाउणगे। धन्यवाद साथियों, मेरे साथ नारा लगाइएगा, इंकलाब इंकलाब। जो किसान का काम करेगा वो देश पे राज करेगा, जो किसान का काम करेगा। किसान एकता। साथियों, मैं उस धरती से आया हूं जिस धरती से लाल बहादुर शास्त्री ने, अमेरिका ने जब धमकी दी कि आपका अनाज, आप जो युद्ध लड़ रहे हो वापस ले लो, नहीं तो आपको अनाज देना बंद कर देंगे। शास्त्री जी ने स्वाभिमान दिखाया, शास्त्री जी ने हिंदुस्तान के किसानों पर भरोसा दिखाया और नारा दिया, जय जवान का जय किसान का। वो नारा इसलिए था कि हिंदुस्तान के किसान उपवास पर रह लेंगे, भूखे रह लेंगे, लेकिन एक दिन इतना अनाज पैदा करेंगे कि अमेरिका की तरफ देखना नहीं पड़ेगा। साथियों, आज उसी धरती पर
एक सांसद चुनकर आते हैं और हिंदुस्तान के प्रधानमंत्री बनते हैं, उनका नाम है नरेंद्र दामोदर दास मोदी। मोदी जी ने क्या किया? उन्होंने मर जवान और मर किसान के नारे को चरितार्थ किया है और उस ओर आगे बढ़े हैं। साथियों, उनके ऊपर WTO, अडानी अंबानी का पूरा दबाव है। जब वो कहते हैं, परसों भी उन्होंने फिक्की के कार्यक्रम में कहा कि हम ये 3 कानून वापस नहीं ले पाएंगे, सो किसानों का विकास होगा। कृषि मंत्री जी ने कहा कि WTO का दबाव है। तो आप जानिए, दुनिया की वो ताकतें, वो कौन सी ताकतें हैं जो हिंदुस्तान को वापस गुलाम बनाना चाहती हैं। कृषि मंत्री जी, यहां पर बहुत किसान नेता बैठे हुए हैं, वो कमेटी में थे, विज्ञान भवन में थे, अंदर थे। जब कृषि मंत्री जी बोल रहे थे कि इसमें कहां लिखा है बताइए, अडानी अंबानी देश के किसानों की जमीन लूट लेंगे। तो साथियों, मैं याद दिलाना चाहता हूं, नौजवान साथी इस बात को ध्यान देकर सुने, जब ईस्ट इंडिया कंपनी का चार्टर उठाकर देख लीजिए, हिंदुस्तान के जो मुगल बादशाहों ने उनको जो कागज पर मुहर मार कर दिया था, उस पे कहीं नहीं लिखा था कि ईस्ट इंडिया कंपनी हिंदुस्तान को गुलाम बनाएगी। उसमें लिखा था कि ईस्ट इंडिया कंपनी केवल व्यापार करेगी, लेकिन ईस्ट इंडिया कंपनी ने हमारे देश को 200 सालों तक गुलाम बना के रखा। इस देश के लाखों लाख नौजवानों ने अपनी शहादतें दी हैं, हजारों किसानों ने अपनी शहादतें दी हैं। महात्मा गांधी से सुभाष चंद्र बोस, लाल बहादुर शास्त्री जी से भगत सिंह, चंद्रशेखर आजाद, ठाकुर राम प्रसाद बिस्मिल से लेकर अशफाक उल्लाह खां, पूरे हिंदुस्तान ने शहादत दी है, तब जाके हिंदुस्तान आजाद हुआ है। साथियों, आज दोबारा हिंदुस्तान को गुलाम बनाने की कोशिश करने के लिए 3 कानून आए हैं। इसलिए पंजाब के किसान, हरियाणा के किसान, उत्तर प्रदेश के किसान, उड़ीसा के किसान, तमिलनाडु, महाराष्ट्र, हर जगह के किसान एक होकर खड़े हुए हैं। और यह लड़ाई संयुक्त किसान मोर्चा से आगे जाकर संयुक्त भारत की लड़ाई बन गई है। साथियों, जो नीति आयोग के, मैं पिछली बार भी मैंने भाषण में यही कहा था कि इन तीनों काले कानूनों को मांगा किसने है? देश के किसी एक भी किसान संगठन ने नहीं मांगा। मांगा है तो नीति आयोग के CEO ने मांगा है, अमिताभ कांत ने। उन्होंने कहा कि कोरोना काल ही सबसे अच्छा समय है जब ये कानून लाकर हिंदुस्तान में आगे बढ़ाया जा सकता है। अमिताभ कांत वही अमिताभ हैं जिन्होंने 3-4 दिन पहले कहा हिंदुस्तान में टू मच डेमोक्रेसी है। टू मच मतलब बहुत ज्यादा डेमोक्रेसी है, इसलिए हिंदुस्तान चीन नहीं बन पा रहा। मैं अमिताभ कांत से कहना चाहता हूं, हिंदुस्तान को चीन नहीं बनाना है, हिंदुस्तान चीन नहीं बनेगा। हिंदुस्तान हिंदुस्तान है, हिंदुस्तान ही रहेगा, यह हिंदुस्तान के किसानों का कहना है। अमिताभ कांत जी, आप कह रहे हो टू मच डेमोक्रेसी है, हिंदुस्तान के किसान कह रहे हैं, नौजवान कह रहे हैं यहां डीप डेमोक्रेसी है। हमारा गणतंत्र हजारों सालों का है, हमारा लोकतंत्र हजारों सालों का है। इसको कोई मोदी, कोई अडानी, कोई अंबानी, कोई WTO, कोई अंग्रेजी ईस्ट इंडिया कंपनी, कोई दुनिया की महारानी छीन नहीं सकती। हमारी आजादी हमने लड़के ली है। हम अपने खेत और खलिहान को बचाने की लड़ाई भी अहिंसापूर्ण लड़कर ही लेंगे। साथियों, मैं एक बात और कहना चाहता हूं कि कल एक समाचार में यह न्यूज था कि अमेरिका में कुछ लोगों ने किसानों के समर्थन में महात्मा गांधी की मूर्ति तोड़ी। मैं नौजवान के तौर पर यह कहना चाहता हूं कि जिन्होंने भी यह कायरतापूर्ण काम किया है वो किसान के हक में नहीं है। हिंदुस्तान के किसान, हिंदुस्तान के नौजवान और पूरा देश इस कायरतापूर्ण घटना की निंदा करता है। और संयुक्त किसान मोर्चा भी हम उसकी तरफ से यह कहना चाहते हैं कि यह घटना हिंदुस्तान के किसानों के हक के लिए नहीं है। हमें ऐसी ताकतों से समर्थन नहीं चाहिए जो हमारे देश की शहादतों को सलाम नहीं कर सके। साथियों, हिंदुस्तान वो धरती है जहां पर महावीर आए, जहां पर नानक आए, जहां पर हिंदुस्तान में नरेंद्र विवेकानंद हुए। मैं कुछ दोहे के माध्यम से बताना चाहता हूं कि हिंदुस्तान की तरफ WTO और अडानी अंबानी मत देखो, आप इससे जीत नहीं पाओगे। किसान यहीं बैठा रहेगा, कानून आपको वापस करना पड़ेगा।
यहीं आदि गुरु प्रकट हो करते मार्ग प्रशस्त, साधु औलिया पीर सब सूफी संत फकीर, मिली सभी को यहीं पर मस्ती की जागीर। जो सबकी रचना करे लिखे सभी के लेख, उसे प्रेम से देख सके तो देख। महावीर आए यहीं देने सम्यक ज्ञान, गौतम बुद्ध बने यहीं मिला यहीं निर्वाण। यहीं दसों गुरुमुखी सतश्री बसे अकाल, यहीं बैठ नानक कहें जो बोले सो निहाल। नाम शब्द का रूप है शब्द नाम का सार, नानक नाम जहाज है दुखिया सब संसार। दर्शन हित होकर विकल राम कृष्ण चिल्लाए, महाहंसा मोती चुगे या भूखा मर जाए। राम कृष्ण के शिष्य को मिला सत्य आनंद, यहीं बैठकर नरेंद्र हुए विवेकानंद। रमण ऋषिश्वर को यही हुआ तुरी सुख ज्ञान, ऊपरी तुर्यातीत है निर्गुण देश महान, निर्गुण देश महान। यह हिंदुस्तान की ताकत है साथियों, जहां समय समय पर करतार सिंह सराबा, भगत सिंह, चंद्रशेखर आजाद, सचिन सन्याल, बाघा जतिन, महात्मा गांधी, सुभाष चंद्र बोस समय समय पर पैदा होते रहे हैं। और ये 1920 में जब महात्मा गांधी किसानों का आंदोलन कर रहे थे, असहयोग आंदोलन का कर रहे थे अंग्रेजों की सरकार से, तो भी उनको देश विरोधी कहा गया था। आज 2020 है, हिंदुस्तान के किसान जब किसानों के हक के लिए लड़ रहे हैं, उन पर भी देश विरोधी सवाल उठाया गया है। 100 साल में सत्ता बदल गई, व्यवस्था नहीं बदली साथियों। उस व्यवस्था परिवर्तन की लड़ाई हिंदुस्तान की किसानों की यह लड़ाई बनेगी। मैं नौजवानों से अपील करना चाहता हूं, जब आप अपने गांवों को जाइएगा, अपने जिलों को जाइएगा, अपने राज्यों को जाइएगा, तो जो नौकरशाह बैठे हैं, जो अफसर साहब बैठे हैं, उन तक जाके जो बाबू बैठे हैं जिन्होंने किसानों की पगड़ी को उछाल दिया है, हमें उस किसान के सम्मान को लेने उस गांव-गांव के ब्लॉकों पे, जिलों पे, मुख्यालयों पे जाना होगा। किसान का सम्मान, दिल्ली में आपने जो पगड़ी उछाल रखी है, उस सम्मान की लड़ाई को लड़ने हिंदुस्तान का किसान और नौजवान आया है। साथियों, इसी के साथ मैं अपनी बात समाप्त करूंगा। जय हिंद, इंकलाब जिंदाबाद, भारत माता की। सत श्री अकाल। बहुत बहुत धन्यवाद जी इन्हां दा। हुण मैं बेनती करांगा बलदेव सिंह जी जीरा, जनरल सकत्तर BKU क्रांतिकारी पंजाब, वो माइक ते आउणगे। उन्हां तो बाद अमीत सिंह खुडिया, विद्यार्थी आगू दिल्ली यूनीवर्सिटी, वो तैयार रहन। मोर्चे विच डटे बैठे मेरे किसान भराओ ते मेरियां औरत भैणां, सब तो पहला फतेह दी सांझ पाइए। वाहिगुरू जी का खालसा, श्री वाहिगुरू जी की फतेह। भराओ, थोड़ा मोर्चा जिवें मेरे तो पहला वाले बुलारियां ने आख्या भी दिन दुगनी ते रात चौगनी तरक्की करता जा रहा, इथों लैके जिथों तक निगाह जाती आ कोई गली खाली नहीं बची। मेन रोड नूं छड्ड लो, जिहड़ियां आसे पासे वालियां गलियां वा वो भी सारियां अपने ट्रैक्टर ट्रालियां नाल ते साधनां नाल भर गईयां। पर तुहाडी यह लड़ाई जो जित वल नूं जा रही आ, मोदी नूं तां आपां नूं पता रास नहीं गी, पर कुछ लोग जिन्हां ने नकाब तां उत्तों पाए होया साडे घोल दा समर्थन करन दे, रास उन्हां नूं नहीं आ रही। चाहे वह रवनीत बिट्टू होवे जिन्हें किसान लीडरां प्रति जंतर मंतर ते बैठ के जो जहर उगलिया, वो सीधे आम कह रहा कि लड़ तां किसान रहे आ। ये किसान आगू तां होटलों च जाके पैंदे आ। राजेवाल साहब भी इस गल करके गए आ। ये होटलों च जाके पैंदे आ। कोई कहंदा भी किसानां दे विच तां कोई एक भी आगू नहीं गा ਜਿਹੜਾ जाके ढंग नाल गल कर सकता होवे उन्हां कोले। इस करके तुहानूं फलाने नूं नाल लैके जाना चाहिए, धमकाने नूं नाल लैके जाना चाहिए। रहिंदी कसर आ मेरे कुछ भरा, सारे नहीं सारे, कुछ वीर बहुत वधिया जो तुहाडे मोर्चे नूं अगे लैके जा रहे आ। कुछ वीर मीडिया वाले वो इस तरह दिखा रहे आ भी जिवें किसान जिहड़ा घोल आ साडा, ये किसान आगू नहीं चला रहे, कोई होर ही चला रहा वा। सो भराओ, जिहड़े
ਜਿਹੜੇ ਸਾਡੇ ਆਗੂਆਂ ਤੇ ਹਮਲੇ ਕੀਤੇ ਜਾ ਰਹੇ ਆ, ਕੋਈ ਉਹਨਾਂ ਦੇ ਕਿਰਦਾਰਾਂ ਤੇ ਹਮਲੇ ਕਰਦਾ, ਕੋਈ ਉਹਨਾਂ ਦੇ ਸਿਰੜ ਤੇ ਹਮਲੇ ਕਰਦਾ। ਇਹਨਾਂ ਗੱਲਾਂ ਦਾ ਵੀ ਧਿਆਨ ਰੱਖੋ। ਇੱਕ ਜਿਹੜੀ ਦੂਸਰੀ ਗੱਲ ਜਿਹਨੂੰ ਸਾਰੇ ਬੁਲਾਰੇ ਛੋਹ ਕੇ ਗਏ ਆ, ਖਾਸ ਕਰਕੇ ਰਜਿੰਦਰ ਨੇ ਜਿਹੜੀ ਗੱਲ ਆਖੀ ਆ, ਉਹ ਮੈਂ ਬਾਰ-ਬਾਰ ਕਹਿਣਾ ਤੇ ਜਿੰਨੇ ਕਲਾਕਾਰ ਵੀਰ ਉੱਥੇ ਆਉਂਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਅਸੀਂ ਤਾਂ ਬੇਨਤੀਆਂ ਕਰ ਕਰ ਹੰਭ ਗਏ ਆ ਵੀ ਜਿਹੜੇ ਰਾਤ ਨੂੰ ਭਾਈ ਡੈਕ ਲਾ ਕੇ ਨੱਚਦੇ ਆ, ਯਾਰ ਨਾ ਨੱਚੋ। ਇੱਥੇ ਸਾਡੇ ਰੋਜ਼ ਇੱਕ ਲਾਸ਼ ਜਾਂਦੀ ਆ, ਉਧਰ ਵੇਖ ਲਓ। ਆ 2 ਦਿਨਾਂ ਦੀ ਗੱਲ ਆ, ਆਪਣਾ ਮੁੰਡਾ ਇੱਥੋਂ ਮੰਗੀ ਕਬੱਡੀ ਵਾਲਾ ਇਹ ਰੋਕਣ ਲੱਗਾ ਵੀ ਯਾਰ ਇਹੋ ਜਿਹਾ ਗੰਦ ਨਾ ਪਾਓ, ਇੱਥੇ ਹੁੱਲੜਬਾਜੀ ਨਾ ਕਰੋ, ਤੇ ਉਹ ਬੇਲੀ ਉਹਦੇ ਵੀ ਗਲ ਪੈ ਚੱਲੇ ਸੀਗੇ। ਸੋ ਇਹ ਕਿਹੋ ਜਿਹਾ ਚੱਲ ਰਿਹਾ ਵਾ। ਸਾਰੇ ਤੁਹਾਡੇ ਆਗੂ ਅਪੀਲ ਕਰ ਰਹੇ ਆ, ਸਾਰੇ ਕਲਾਕਾਰ ਖਿਡਾਰੀ ਅਪੀਲ ਕਰ ਰਹੇ ਆ, ਪਰ ਅਸੀਂ ਹਜੇ ਵੀ ਹਟ ਨਹੀਂ ਰਹੇਗੇ। ਇਸ ਤੋਂ ਅੱਗੇ ਭਰਾਓ, ਕੱਲ ਮੈਨੂੰ ਇੱਕ ਮਜ਼ਦੂਰ ਮੁੰਡਾ ਮਿਲਿਆ, ਉਹ ਕਹਿੰਦਾ ਬਾਈ ਮੈਨੂੰ ਜਿੱਦਣ ਦਾ ਮੋਰਚਾ ਲੱਗਾ ਉਸੇ ਦਿਨ ਤੋਂ ਮੈਂ ਮੋਰਚੇ 'ਚ ਇੱਥੇ, ਪਰ ਹੁਣ ਆਂਦਾ ਮੇਰੇ ਮਨ 'ਚ ਨਿਰਾਸ਼ਤਾ ਆਉਣ ਲੱਗ ਪਈ। ਮੈਂ ਉਹਨੂੰ ਪੁੱਛਿਆ ਵੀ ਦੋਸਤਾ ਮੋਰਚਾ ਤਾਂ ਯਾਰ ਚੜ੍ਹਦੀਆਂ ਕਲਾਂ 'ਚ ਆਪਣਾ, ਤੇਰੇ ਮਨ 'ਚ ਨਿਰਾਸ਼ਤਾ ਕਿਉਂ ਆ ਰਹੀ ਆ? ਉਹ ਕਹਿੰਦਾ ਯਾਰ ਆਪਾਂ ਨਾਰਾ ਤਾਂ ਲਾਉਣੇ ਆ ਕਿਸਾਨ ਮਜ਼ਦੂਰ ਏਕਤਾ ਦਾ, ਪਰ ਕਹਿੰਦਾ ਬਾਈ ਦੱਸ ਆਪਣੇ ਪ੍ਰੋਗਰਾਮ ਦੇ ਵਿੱਚ ਮਜ਼ਦੂਰ ਕਿਉਂ ਨਹੀਂ ਆ ਰਹੇ, ਜਾਂ ਕਿੰਨੇ ਕੁ ਮਜ਼ਦੂਰ ਆਏ ਆ? ਮੈਨੂੰ ਉਹਦੀ ਗੱਲ ਸਾਥੀਓ ਕੁਝ ਠੀਕ ਲੱਗੀ। ਸਾਡੇ ਕਿਸਾਨੀ ਸੰਘਰਸ਼ਾਂ ਦਾ ਇਤਿਹਾਸ ਵੇਖ ਲਓ, ਹੁਣ ਤੱਕ ਜਿੰਨੇ ਮੋਰਚੇ ਲਾਏ ਆ, ਚਾਹੇ ਅਸੀਂ ਕਣਕ ਦਾ ਝੋਨੇ ਦਾ ਰੇਟ ਲੈਣਾ ਹੁੰਦਾ ਸੀ, ਮਜ਼ਦੂਰਾਂ ਨੇ ਚਾਹੇ ਉਹ ਮੁੱਲ ਲੈ ਕੇ ਖਾਣੀ ਹੁੰਦੀ ਸੀ, ਸਾਡੇ ਨਾਲ ਰੇਲ ਪਟੜੀਆਂ ਤੇ ਬੈਠਾ ਮਜ਼ਦੂਰ ਨਾਰੇ ਲਾ ਰਿਹਾ ਹੁੰਦਾ ਸੀ ਵੀ ਕਿਸਾਨਾਂ ਨੂੰ ਇਹਨਾਂ ਦਾ ਬਣਦਾ ਰੇਟ ਦਿਓ। ਫਿਰ ਉਹ ਉਦੋਂ ਸਾਡੇ ਨਾਲ ਬੈਠਾ ਸੀ ਤੇ ਅੱਜ ਸਾਡੇ ਨਾਲ ਕਿਉਂ ਨਹੀਂ? ਮੈਨੂੰ ਲੱਗਦਾ ਜੋ ਮੈਂ ਸੋਚਦਾ ਵੀ ਸਾਡੇ ਤੋਂ ਕਿਤੇ ਨਾ ਕਿਤੇ ਫਰਕ ਰਹਿ ਗਿਆ, ਤੇ ਸਾਡੇ ਵਿਰੋਧੀ ਸਾਡੇ ਮਜ਼ਦੂਰ ਭਰਾਵਾਂ ਨੂੰ ਇਹ ਗੱਲ ਜਚਾਉਣ ਦੇ ਵਿੱਚ ਕਾਮਯਾਬ ਹੋ ਗਏ ਵੀ ਇਹ ਸੰਘਰਸ਼ ਤਾਂ ਇਕੱਲੇ ਜੱਟਾਂ ਦਾ ਵਾ, ਇਕੱਲੇ ਕਿਸਾਨਾਂ ਦਾ ਵਾ। ਸਾਡੀ ਡਿਊਟੀ ਬਣਦੀ ਆ, ਸਾਡੀ ਭਰਾਓ ਡਿਊਟੀ ਬਣਦੀ ਆ ਵੀ ਅਸੀਂ ਮਜ਼ਦੂਰ ਭਰਾ ਜਿਹੜੇ ਸਾਡੇ ਪਿੰਡਾਂ 'ਚ ਬੈਠੇ ਆ ਵੱਡੀ ਪੱਧਰ ਤੇ, ਅਸੀਂ ਉਹਨਾਂ ਨੂੰ ਲੈ ਕੇ ਆਈਏ, ਕਿਉਂਕਿ ਆਰਥਿਕ ਪੱਖੋਂ ਉਹ ਹੋ ਸਕਦਾ ਇੱਥੇ ਆਉਣ ਦੇ ਸક્ષਮ ਨਾ ਹੋਣ। ਸਾਡੀ ਡਿਊਟੀ ਬਣਦੀ ਆ ਵੀ ਅਸੀਂ ਆਪਦੇ ਪਿੰਡ ਯੂਨਿਟਾਂ ਨੂੰ ਕਹੀਏ ਵੀ ਹਰੇਕ ਪਿੰਡ ਦੇ ਵਿੱਚ ਇੱਕ ਇੱਕ ਟਰਾਲੀ ਮਜ਼ਦੂਰ ਭਰਾਵਾਂ ਨੂੰ ਦਿਓ, ਟਰੈਕਟਰ ਟਰਾਲੀ ਆਪਣੀ, ਸਾਰਾ ਖਰਚਾ ਆਪਾਂ ਚੱਕੀਏ, ਜਾਂ ਇੱਥੋਂ ਸਟੇਜ ਵੱਲੋਂ ਚੱਕੀਏ, ਜਾਂ ਪਿੰਡ ਦਾ ਯੂਨਿਟ ਚੱਕੇ, ਹਰੇਕ ਪਿੰਡ 'ਚੋਂ ਇੱਕ ਇੱਕ ਟਰਾਲੀ ਸਾਡੇ ਮਜ਼ਦੂਰ ਭਰਾਵਾਂ ਦੀ ਆਵੇ। ਫੇਰ ਜਿਹੜਾ ਅਸੀਂ ਨਾਰਾ ਲਾਉਣੇ ਆ ਵੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਫੇਰ ਉਹ ਭਰਾਓ ਪੂਰਾ ਹੋ ਜਾਊਗਾ। ਦੂਸਰੀ ਗੱਲ, ਕੱਲ ਦਾ ਜਦੋਂ ਦਾ ਮੈਂ ਤਾਂ ਇੱਥੇ ਇੱਕ ਤਾਂ ਆਪਣੇ ਰੇਂਜ ਘੱਟ ਆਉਂਦੀ ਆ, ਉਹ 2 ਵਾਰੀ ਵੇਖਿਆ ਮੀਡੀਆ ਤੇ, ਉੱਥੇ 2 ਬੰਦੇ ਬੋਲੇ, ਇੱਕ ਕੋਈ ਇਹਨਾਂ ਦੀ ਸਾਧ ਵੀ ਆ ਰਾਗਣੀ ਭੈਣ ਵੱਜਦੀ ਆ ਕਿ ਕੀ ਆ, ਇੱਕ ਉਹ ਕਪਲ ਮਿਸ਼ਰਾ, ਉਹ ਜਿਨ੍ਹਾਂ ਨੇ ਪਹਿਲਾਂ ਆਪਣਾ ਸ਼ਹੀਨ ਬਾਗ ਮੋਰਚੇ ਦੇ ਵਿੱਚ ਦੰਗੇ ਕਰਾਏ ਸੀ। ਉਹ ਰਾਗਣੀ ਕੀ ਬੋਲਦੀ ਆ, ਆਂਦੀ ਇਹ ਕਿਸਾਨਾਂ ਨੇ ਬਹੁਤ ਗੰਦ ਪਾਇਆ ਹੋਇਆ, ਮੈਂ ਸਰਕਾਰ ਨੂੰ ਆਂਦੀ 16 ਤਰੀਕ ਦਾ ਟਾਈਮ ਦਿੰਨੀ ਆ, ਜੇ 16 ਤਰੀਕ ਤੱਕ ਸਰਕਾਰ ਨੇ ਜਿਹੜੇ ਰੋਡ ਕਿਸਾਨਾਂ ਨੇ ਰੋਕੇ ਹੋਏ ਆ ਇਹ ਸਾਫ਼ ਨਾ ਕਰਾਏ, ਕਲੀਅਰ ਨਾ ਕਰਾਏ, ਤੇ 17 ਤਰੀਕ ਨੂੰ ਜਾ ਕੇ ਮੈਂ ਆਪ ਕਲੀਅਰ ਕਰਾਉਂਗੀ। ਉਹ ਚਾਹੇ ਫਿਰ ਮੈਨੂੰ ਮੁਜ਼ੱਫਰਨਗਰ ਬਣਾਉਣਾ ਪੈ ਜੇ ਜਿੱਥੇ ਦੰਗੇ ਹੋਏ ਸੀ। ਉਹ ਆਪਾਂ ਨੂੰ ਸਿੱਧੀਆਂ ਧਮਕੀਆਂ ਦੇਣ ਤੇ ਉਤਰ ਆਈ ਆ। ਸੋ ਭਰਾਓ, ਪਹਿਲਾਂ ਤਾਂ ਮੈਂ ਇੱਥੋਂ ਸਟੇਜ ਦੇ ਮਾਧਿਅਮ ਰਾਹੀਂ ਇਹੋ ਜਿਹੇ ਅਨਸਰਾਂ ਨੂੰ ਦੱਸਣਾ ਚਾਹਣਾ ਵਾਂ, ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਵੀ ਇਹ ਨਰਮੇ ਦਾ ਫੋਟਾ ਦਹੀਂ ਭੁਲੇਖੇ ਮੂੰਹ 'ਚ ਨਾ ਪਾ ਲਿਆ ਜੇ। ਉਹ ਜਿਹੜੀ ਸਾਧਵੀ ਰਾਗਣੀ ਆ ਕੋਈ, ਉਹਦੇ ਮਾਣ ਸਨਮਾਨ ਵਾਸਤੇ ਤਾਂ ਮੈਂ ਆਪਦੀਆਂ ਭੈਣਾਂ ਨੂੰ ਕਹੂੰਗਾ ਵੀ ਜੇ ਕਿਤੇ ਉਹ ਭੁੱਲ ਭੁਲੇਖੇ ਆਪਣੇ ਸਟੇਜ ਦੇ ਆਪਣੇ ਪ੍ਰੋਗਰਾਮ ਦੇ ਕੋਲੋਂ ਵੀ ਲੰਘ ਗਈ, ਤੇ ਜਿਹੜੀਆਂ ਤੁਸੀਂ ਚਿੱਬੀਆਂ ਖਡਿੱਬੀਆਂ ਜੁੱਤੀਆਂ ਪਾਈਆਂ ਵਾ, ਇਹ ਸਾਰੀਆਂ ਤੁਸੀਂ ਉਹਦੇ ਸਿਰ ਤੇ ਸਿੱਧੀਆਂ ਕਰਨੀਆਂ ਵਾ, ਕਿਉਂਕਿ ਇਹਨਾਂ ਨੇ ਬਹੁਤ ਗੰਦ ਪਾਇਆ ਹੋਇਆ ਵਾ। ਸ਼ਹੀਨ ਬਾਗ ਦੇ ਵਿੱਚ ਜਿਹੜੇ ਇਹ ਬੋਲਦੇ ਰਹੇ ਆ, ਭਕਾਈ ਮਾਰਦੇ ਰਹੇ ਆ,
ਮੁਸਲਮਾਨ ਔਰਤਾਂ ਤੇ ਗੰਦੇ ਗੰਦੇ ਕਮੈਂਟ ਕਰਦੇ ਰਹੇ ਆ। ਇਹ ਉਹਨਾਂ ਗੱਲਾਂ ਦੇ ਗਿੱਜੇ ਹੋਏ ਆ, ਇਹ ਉੱਥੋਂ ਦੇ ਚਾਂਬਲੇ ਹੋਏ ਆ, ਮੱਛਰੇ ਹੋਏ ਆ ਇਹ। ਪਰ ਹੁਣ ਜਿਵੇਂ ਤੁਸੀਂ ਬੈਠੇ ਆ, ਜਿਵੇਂ ਤੁਸੀਂ ਹੌਸਲਾ ਧਾਰ ਕੇ ਬੈਠੇ ਆ, ਇਹਨਾਂ ਨੂੰ ਤੁਹਾਡੀ ਮਾਨਸਿਕਤਾ ਦਾ ਪਤਾ ਨਹੀਂਗਾ। ਜਿਵੇਂ ਪਹਿਲਾਂ ਮੋਦੀ ਭੁਲੇਖੇ 'ਚ ਰਹਿ ਗਿਆ, ਉਹਨੂੰ ਵੀ ਲੱਗਦਾ ਸੀ ਵੀ ਅੰਦੋਲਨ ਕਾਂਗਰਸ ਦਾ ਖੜਾ ਕੀਤਾ ਜਾਂ ਹੋਰ ਦਲਾਂ ਦਾ ਖੜਾ ਕੀਤਾ, ਬਸ ਪੰਜਾਬ ਵਿੱਚ ਬੋਲ ਕੇ ਹਟ ਜਾਣਗੇ, ਇਹਨਾਂ ਨੇ ਦਿੱਲੀ ਕਿੱਥੇ ਆਉਣਾ। ਜਿਵੇਂ ਤੁਸੀਂ ਮੋਦੀ ਦੇ ਭੁਲੇਖੇ ਕੱਢਦੇ ਆ, ਇਹਨਾਂ ਦੀ ਖੂਫੀਆ ਏਜੰਸੀ ਜਿਹੜੀ IB ਆ ਉਹਦੇ ਭੁਲੇਖੇ ਕੱਢਦੇ ਆ। ਮੈਨੂੰ ਇੱਕ CID ਵਾਲਾ ਵੀਰ ਆਂਦਾ, ਕਹਿੰਦਾ ਮੋਦੀ ਦਾ ਭੱਠਾ ਬਿਠਾਇਆ ਇਹਨਾਂ ਦੀ ਖੂਫੀਆ ਏਜੰਸੀ IB ਨੇ। ਮੈਂ ਕਿਹਾ ਬਾਈ ਉਹ ਕਿਵੇਂ? ਕਹਿੰਦਾ ਜਦੋਂ ਪੰਜਾਬ 'ਚ ਅੰਦੋਲਨ ਚੱਲਦਾ ਸੀ, ਅਸੀਂ ਆਂਦਾ ਪੰਜਾਬ ਵਾਲੀ CID ਵਾਲੇ ਸਹੀ ਰਿਪੋਰਟਾਂ ਭੇਜਦੇ ਰਹੇ ਆ ਵੀ ਕਿਸਾਨ ਬੜਾ ਦੁਖੀ ਆ, ਕਿਸਾਨਾਂ ਨੇ ਆਰ ਪਾਰ ਦੀ ਲੜਾਈ ਲੜਨੀ ਆ, ਇਹਨਾਂ ਨੇ ਪਿੱਛੇ ਨਹੀਂ ਹਟਣਾ। ਉਦੋਂ IB ਵਾਲੇ ਆਪਦੇ ਹਕਾਮਾਂ ਨੂੰ ਖੁਸ਼ ਕਰਨ ਵਾਸਤੇ ਤੇ ਮੋਦੀ ਲਾਣੇ ਨੂੰ ਖੁਸ਼ ਕਰਨ ਵਾਸਤੇ ਰਿਪੋਰਟਾਂ ਭੇਜਦੇ ਰਹੇ ਵੀ ਨਹੀਂ ਇਹ ਕੋਈ ਕਿਸਾਨਾਂ ਦਾ ਅੰਦੋਲਨ ਨਹੀਂਗਾ, ਇਹ 4 ਦਿਨ ਧਰਨੇ ਲਾ ਕੇ ਬਹਿ ਜਾਣਗੇ। ਉਹਦੇ ਸ਼ਬਦਾਂ ਅਨੁਸਾਰ ਜਿਵੇਂ ਉਹਨੇ ਕਿਹਾ, ਆਂਦਾ ਮੋਦੀ ਨੂੰ ਫਸਾਇਆ ਹੀ IB ਵਾਲਿਆਂ ਨੇ ਆ। ਜਿਵੇਂ ਮੋਦੀ ਨੂੰ ਅੰਦਾਜ਼ਾ ਨਹੀਂ ਸੀ ਵੀ ਕੀ ਬਣ ਜਾਊਗਾ, ਉਵੇਂ ਮੈਨੂੰ ਲੱਗਦਾ ਇਹਨਾਂ ਦੇ ਜਿਹੜੇ ਆ ਰੱਖੇ ਆ ਭੌਂਕਣ ਵਾਸਤੇ, ਉਹਨਾਂ ਨੂੰ ਵੀ ਅੰਦਾਜ਼ਾ ਨਹੀਂਗਾ ਵੀ ਇੱਥੇ ਕਿਹੜੀ ਮਾਨਸਿਕਤਾ ਦੇ ਲੋਕ ਬੈਠੇ ਆ। ਇੱਥੇ ਤਾਂ ਉਸ ਮਾਨਸਿਕਤਾ ਦੇ ਲੋਕ ਬੈਠੇ ਆ ਜਿਹੜੇ ਇਹ ਸੋਚਦੇ ਆ ਵੀ ਜੇ ਅੱਜ ਮੋਦੀ ਐਲਾਨ ਕਰ ਦਵੇ ਵੀ ਚੰਗਾ ਭਾਈ ਤੁਹਾਡੇ ਬਿੱਲ ਰੱਦ, ਉਹ ਕਹਿੰਦੇ 15-20 ਦਿਨ ਅਸੀਂ ਫੇਰ ਵੀ ਨਹੀਂ ਜਾਣਾ। ਮੈਂ ਇੱਕ ਨੂੰ ਪੁੱਛਿਆ ਮੈਂ ਫੇਰ ਕਿਉਂ ਨਹੀਂ ਜਾਣਾ? ਕਹਿੰਦਾ ਯਾਰ ਇਹਨਾਂ ਦਾ ਕੀ ਪਤਾ ਫੇਰ ਮੁੱਕਰ ਜਾਣ, ਆਪਾਂ 15-20 ਦਿਨ ਇੱਥੇ ਹੋਰ ਰਵਾਂਗੇ, ਜਦੋਂ ਇਹਨਾਂ ਨੇ ਚੰਗੀ ਤਰ੍ਹਾਂ ਤਸੱਲੀ ਆਪਾਂ ਨੂੰ ਹੋ ਗਈ ਫਿਰ ਆਰਾਮ ਨਾਲ ਪਿੰਡ ਚੱਲਾਂਗੇ। ਵੀ ਸਾਡੀ ਮਾਨਸਿਕਤਾ ਦੇਖੋ ਕਿੰਨੀ ਉੱਚੀ ਆ, ਸਾਡੀ ਮਾਨਸਿਕਤਾ ਇੰਨੀ ਉੱਚੀ ਆ ਵੀ ਅਸੀਂ ਐਲਾਨ ਕਰਨ ਤੋਂ ਬਾਅਦ ਵੀ ਆਰਾਮ ਨਾਲ ਕਹਿੰਦੇ ਆ ਵੀ 15-20 ਦਿਨ ਹੋਰ ਇੱਥੇ ਰਹਿ ਕੇ ਚੱਲਾਂਗੇ। ਪਿੰਡਾਂ ਦੇ ਵਿੱਚ ਜਦੋਂ ਕਿਸੇ ਅੱਗੇ ਮੋਰਚੇ ਤੇ ਜਾਈਦਾ ਸੀ, ਘਰ ਦੇ ਪੁੱਛਦੇ ਹੁੰਦੇ ਸੀਗੇ, ਘਰ ਦੇ ਇਹ ਗੱਲ ਪੁੱਛਦੇ ਸੀ ਵੀ ਕਦੋਂ ਮੁੜ ਕੇ ਆਏਗਾ, ਛੇਤੀ ਮੁੜ ਆਈ, ਟਾਈਮ ਨਾਲ ਆ ਜੀ ਘਰੇ। ਹੁਣ ਕੰਮ ਉਲਟ ਹੋ ਗਿਆ, ਹੁਣ ਸਾਡੇ ਘਰ ਦੇ ਜੇ ਕਹੀਏ ਨਾ ਵੀ ਘਰੇ ਕਿਵੇਂ ਆ ਕੰਮਕਾਰ ਆ, ਉਹ ਕਹਿੰਦੇ ਆ ਇੱਧਰ ਨੂੰ ਮੂੰਹ ਨਾ ਕਰੀ, ਇੱਧਰ ਨੂੰ ਮੂੰਹ ਨਾ ਕਰੀ, ਤੂੰ ਉਧਰ ਰਹਿ, ਆਪੇ ਕੰਮਕਾਰ ਚੱਲ ਜਾਣਗੇ। ਸੋ ਸਾਡੀ ਇਹ ਮਾਨਸਿਕਤਾ ਬਣ ਗਈ ਆ ਪੰਜਾਬੀਆਂ ਦੀ। ਸੋ ਭਰਾਓ ਇਸੇ ਹੌਸਲੇ ਨਾਲ ਡਟੇ ਰਹੋ, ਇਹਨਾਂ ਤੋਂ ਆਪਾਂ ਨੂੰ ਮੋਦੀ ਦਾ ਕੋਈ ਖਤਰਾ ਨਹੀਂ ਰਹਿ ਗਿਆ। ਹੁਣ ਬਸ ਇੱਕ ਨਿੱਕਾ ਜਿਹਾ ਡਰ ਆ, ਨਿੱਕਾ ਜਿਹਾ ਭੈ ਆ, ਉਹ ਆਪਣੇ ਆਪਦਿਆਂ ਤੋਂ ਆ। ਜੇ ਆਪਾਂ ਆਪਦੇ ਨੌਜਵਾਨਾਂ ਨੂੰ ਸੰਭਾਲ ਲਈਏ, ਇਹਨਾਂ ਨੌਜਵਾਨਾਂ ਨੂੰ ਸਮਝਾ ਲਈਏ ਵੀ ਯਾਰ ਆਹ ਕੰਮ ਆਪਾਂ ਨਹੀਂ ਕਰਨੇ, ਡੈਕ ਨਹੀਂ ਲਾਉਣੇ, ਇਹ ਆਪਾਂ ਸ਼ਾਂਤਮਈ ਚਲਾਉਣਾ ਵਾ, ਵਧੀਆ ਚੰਗੀ ਤਰ੍ਹਾਂ ਚਲਾਉਣਾ ਵਾ, ਤੇ ਸਾਨੂੰ ਕੋਈ ਨਹੀਂ ਹਰਾ ਸਕਦਾਗਾ। ਜਿਵੇਂ ਰਜਿੰਦਰ ਨੇ ਕਿਹਾ ਵੀ ਨਗਾਰੇ ਵੱਜਦੇ ਜਾਣਗੇ, ਘਬਰਾਓ ਨਾ, ਨਗਾਰੇ ਵਜਾ ਕੇ ਲੈ ਕੇ ਜਾਵਾਂਗੇ। ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਦੇਵ ਸਿੰਘ ਜੀ ਜੀਰਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਹੁਣ ਮੈਂ ਬੇਨਤੀ ਕਰਾਂਗਾ ਅਗਲੇ ਬੁਲਾਰੇ ਸਾਡੇ ਸਟੂਡੈਂਟ ਆਗੂ ਉਮੀਦ ਖੁੱਡੀਆ ਦਿੱਲੀ ਤੋਂ, ਉਹ ਆਉਣਗੇ। ਉਹਨਾਂ ਤੋਂ ਪਹਿਲਾਂ ਮੈਂ ਕੁਝ ਧੰਨਵਾਦ ਕਰਨਾ ਸੰਗਤਾਂ ਦਾ ਜਿਨ੍ਹਾਂ ਨੇ ਮਾਇਆ ਕਰਕੇ ਇਸ ਸੰਘਰਸ਼ ਨੂੰ ਯੋਗਦਾਨ ਦਿੱਤਾ ਹੈ। ਪਿੰਡ ਸ਼ੈਤ ਤਹਿਸੀਲ ਬਟਾਲਾ ਗੁਰਦਾਸਪੁਰ ਜ਼ਿਲ੍ਹਾ 5000 ਦਾ ਯੋਗਦਾਨ ਹੈ। ਪਿੰਡ ਬੰਮਣਾ ਸਮਾਣਾ ਪਟਿਆਲਾ 5100, ਦੁਆਬਾ ਯੂਨੀਅਨ ਭਾਖੜੀਆਣਾ ਦੀ ਸਾਰੀ ਸੰਗਤ ਵੱਲੋਂ 11000 ਦਾ ਯੋਗਦਾਨ। ਦੀਪਿੰਦਰ ਸਿੰਘ ਟਹਾਣਾ ਫਤਿਆਬਾਦ 1000 ਰੁਪਏ। ਇੰਦਰ ਪ੍ਰਧਾਨ BKU ਕਮੇਟੀ ਕੈਸਰ ਹਰਿਆਣਾ 5100। ਸਰਪੰਚ ਸੁਖਵਿੰਦਰ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ 11000 ਰੁਪਏ। ਮਾਸਟਰ ਮਹਿੰਦਰ ਸਿੰਘ ਬਸਤੀ ਮਿੱਠੂ ਜਲੰਧਰ 1100 ਰੁਪਏ। ਗੁਰਜੀਤ ਸਿੰਘ ਆੜਤੀਆ ਸਵੱਦੀ ਕਲਾਂ ਜ਼ਿਲ੍ਹਾ ਲੁਧਿਆਣਾ 3100 ਰੁਪਏ। ਚੰਦਰਪਾਲ ਸ਼ਰਮਾ ਰੋਹਿਣੀ ਦਿੱਲੀ 5000 ਰੁਪਏ। ਤੇਜ ਪ੍ਰਤਾਪ ਸਿੰਘ ਕਾਲੋਂ ਪਿੰਡ ਸਤਕੋਹਾ ਗੁਰਦਾਸਪੁਰ। ਡਾਕਟਰ ਲਖਵੀਰ ਸਿੰਘ ਬੁੱਟਰ ਵਡਾਲਾ ਗ੍ਰੰਥੀਆਂ 1100 ਰੁਪਏ। ਨਾਮ ਪਾਣਾ ਪਟਾਨ ਪਿੰਡ ਆਟਾ ਪਾਣੀਪਤ ਹਰਿਆਣਾ, ਇਹਨਾਂ ਵੱਲੋਂ 41000 ਰੁਪਏ। ਤੇ ਨਾਲ ਸਾਡੇ ਜਲੰਧਰ ਕੈਪੀਟਲ ਤੋਂ ਜਿਹੜੇ ਡਾਕਟਰ ਸਾਹਿਬਾਨ ਆਏ ਹੈ ਉਹਨਾਂ ਦਾ ਵੀ ਧੰਨਵਾਦ ਹੈ। ਡਾਕਟਰ ਬਲਜੀਤ ਸਿੰਘ, ਡਾਕਟਰ ਚਰਨਜੀਤ ਸਿੰਘ ਪ੍ਰੂਥੀ ਜੋ ਮੈਡੀਕਲ ਜੋ ਹਾਰਟ ਸਪੈਸ਼ਲਿਸਟ ਹੈ, ਜਿਹੜਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ECG ਦੀ ਜਿਹੜੀ ਮਸ਼ੀਨ ਆ ਹਾਰਟ ਦੇ ਲਈ ਉਹ ਵੀ ਉਹਨਾਂ ਵੱਲੋਂ ਲਿਆਂਦੀ ਹੋਈ ਹੈ। ਜੇ ਕੋਈ ਵੀਰ ਚਾਹਵਾਨਾ ਤੇ ਜਾ ਕੇ ਉਹਨਾਂ ਨਾਲ ਸੰਪਰਕ ਕਰ ਸਕਦਾ। KFC ਦੇ ਸਾਹਮਣੇ ਜਿਹੜਾ ਉਹਨਾਂ ਦਾ ਮੈਡੀਕਲ ਕੈਂਪ ਚੱਲ ਰਿਹਾ ਹੈ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਅਗਲੇ ਬੁਲਾਰੇ ਅਮੀਤ ਸਿੰਘ ਖੁੱਡੀਆ, ਉਹ 2 ਮਿੰਟ ਦੇ ਲਈ ਮਾਈਕ ਤੇ ਆਉਣਗੇ।
ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨੀ ਬਿੱਲਾਂ ਦੀਆਂ ਗੱਲਾਂ ਆਪਾਂ ਕਰਦੇ ਆਏ ਆ, ਪਰ ਅੱਜ ਜ਼ਰੂਰਤ ਹੈ ਇਹ ਦੱਸਣ ਦੀ ਵੀ ਪੰਜਾਬ ਦੇ ਕੀ ਵਿਦੇਸ਼ਾਂ 'ਚ ਵੀ ਬੈਠੇ ਕਿਸਾਨੀ ਨਾਲ ਜੁੜੇ ਹੋਏ ਹਰ ਬੰਦੇ, ਹਰ ਪੰਜਾਬੀ ਜਾਂ ਜਿਹੜਾ ਵੀ ਪ੍ਰਦੇਸ਼ ਆਪਣਾ ਸਾਥ ਦੇ ਰਿਹਾ ਹੈ, ਹਰ ਬੰਦੇ ਦਾ ਸਿਰ ਝੁਕਦਾ ਅੱਜ ਕਿਸਾਨ ਜਥੇਬੰਦੀਆਂ ਦੀ ਅਗਵਾਈ ਨੂੰ, ਇਹਨਾਂ ਦੇ ਸੰਗਠਿਤ ਤਰੀਕੇ ਨੂੰ, ਕਿਸ ਤਰੀਕੇ ਨਾਲ ਇਹ ਸੰਘਰਸ਼ ਇੱਥੇ ਲੈ ਕੇ ਆਏ, ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੀਆਂ ਬੀਬੀਆਂ ਨੂੰ ਤੇ ਪੰਜਾਬ ਦੇ ਬਜ਼ੁਰਗਾਂ ਨੂੰ। ਤੇ ਇਹ ਵੀ ਇੱਥੇ ਕਹਿਣਾ ਜ਼ਰੂਰੀ ਬਣਦਾ ਹੈ ਵੀ ਜਿਸ ਤਰੀਕੇ ਨਾਲ ਪੱਤਰਕਾਰ ਭਾਈਚਾਰਾ ਜੋ ਪੰਜਾਬ ਨਾਲ ਇਸ ਸੰਘਰਸ਼ ਨਾਲ ਜੁੜਿਆ ਹੋਇਆ ਹੈ, ਕਿਵੇਂ ਰਾਤ ਨੂੰ 2-2 ਵਜੇ ਤੱਕ ਸਹੀ ਖਬਰਾਂ ਲਿਆ ਕੇ ਆਪਣੇ ਤੱਕ ਪਹੁੰਚਾਉਂਦਾ ਹੈ ਤੇ ਕਿਵੇਂ ਸਵੇਰੇ 5-6 ਵਜੇ ਉੱਠ ਕੇ ਅੱਡੋ-ਅੱਡ ਬਾਰਡਰਾਂ ਤੇ ਉੱਠ ਜਾਂਦਾ ਹੈ। ਜਸ ਬਾਜਵਾ ਵੀ ਇੱਥੇ ਬੋਲ ਕੇ ਗਿਆ, ਕਲਾ ਨਾਲ ਜੁੜੇ ਹੋਏ ਹਰ ਬੰਦੇ ਦਾ ਯੋਗਦਾਨ ਕਦੇ ਭੁਲਾ ਨਾ ਦਿਓ। ਬਿੱਲਾਂ ਦੀ ਗੱਲ ਆਪਾਂ ਕਰਦੇ ਆਏ ਪਰ ਇਹ ਵੀ ਯਾਦ ਰੱਖਿਓ, ਉਹ ਵੀ ਆਪਦੇ ਲੱਖਾਂ ਰੁਪਈਆਂ ਦੇ ਖਾੜੇ, ਕੋਈ ਆਪਦੀਆਂ ਫਿਲਮਾਂ, ਕੋਈ ਬੁੱਧੀਜੀਵੀ ਆਪਦਾ ਕੰਮ ਛੱਡ ਕੇ ਅੱਜ ਆਪਣੇ ਵਿੱਚ ਖੜਾ ਹੈ। ਤੇ ਮੇਰਾ ਸਜਦਾ ਕਰਨ ਦਾ ਵੀ ਅੱਜ ਇੱਕ ਜੀ ਕਰਦਾ ਕਿਸ ਤਰੀਕੇ ਨਾਲ ਇਹ ਤੁਹਾਡੀ ਜਿੱਤ ਹੈ ਕਿਸਾਨ ਜਥੇਬੰਦੀਆਂ ਦੀ, ਵੀ ਕਿਸ ਤਰੀਕੇ ਨਾਲ ਇੱਕ ਸੁਮੇਲ ਇੱਥੇ ਬਣਾਤਾ ਤੁਸੀਂ ਸੰਘਰਸ਼ ਦੇ ਵਿੱਚੋਂ ਵੱਧਦੀ ਹੋਈ ਜੰਗ ਦਾ, ਪੰਜਾਬ ਚੋਂ ਉਮੀਦ ਲੈ ਕੇ ਆਏ ਇੱਕ ਇੱਥੇ ਆ ਕੇ ਬਣੇ ਯਕੀਨ ਦਾ। ਕਿਸ ਤਰੀਕੇ ਨਾਲ ਤੁਸੀਂ ਆਪਦੇ ਲਈ ਤਾੜੀ ਮਾਰੋ, ਇੱਥੇ ਧਰਨੇ ਦੇ ਵਿੱਚੋਂ ਮੇਲੇ ਦਾ ਸੁਮੇਲ ਬਣਾਤਾ ਤੁਸੀਂ। ਉਹ ਲੋਕ ਧਰਨਾ ਲਾਉਣ ਆਏ ਸੀ, ਇੱਥੇ ਆ ਕੇ ਲੱਗਦਾ ਜਿਵੇਂ ਕੋਈ ਜੋੜ ਮੇਲਾ ਲੱਗਿਆ ਹੋਇਆ। ਬੜਾ ਵਧੀਆ ਤਰੀਕੇ ਨਾਲ ਇਹ ਸੰਘਰਸ਼ ਦਿੱਲੀ ਵੱਲ ਵੱਧ ਰਿਹਾ ਹੈ। ਇੱਥੇ ਇੱਕ ਸੁਮੇਲ ਬਣਿਆ। ਮੈਂ ਪੰਜਾਬ ਤੋਂ ਇਸ ਲਈ ਇਹ ਕਹਿਣਾ ਚਾਹੂੰਗਾ, ਸਾਥ ਸਾਡਾ ਸਭ ਦੇ ਰਹੇ ਹੈ, ਇਹਨੂੰ ਕੱਟੜਵਾਦਤਾ ਵੱਲ ਇਸ ਧਰਨੇ ਨੂੰ ਲੈ ਕੇ ਜਾਂਦੇ ਸੀ। ਇੱਕ ਸੁਮੇਲ ਇੱਥੇ ਹੋਰ ਬਣਿਆ, ਉਹ ਪੰਜਾਬੀਅਤ ਤੇ ਕਿਸਾਨੀ ਦੇ ਵਿੱਚੋਂ ਦੇਸ਼ ਭਗਤੀ ਦਾ। ਇਹ ਦੇਸ਼ ਭਗਤੀ ਹੈ ਜਿਹੜੀ ਆਪਦੇ ਦੇਸ਼ ਦੀ ਰੀੜ੍ਹ ਦੀ ਹੱਡੀ ਨੂੰ ਬਚਾ ਰਹੀ ਹੈ। ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਕਿਸਾਨੀ ਹੈ ਤੇ ਇਹਨਾਂ ਲਈ ਦੇਸ਼ ਭਗਤੀ ਕੀ ਹੈ? ਇਹ ਬੀਜੇਪੀ ਵਾਲੀ ਮੰਤਰੀਆਂ ਦੇ ਟਾਟਾ ਸੁਮੋ ਦੇ ਬੋਨਟ ਜਿਹੜੇ ਮੂੰਹ ਖੋਲਦੇ ਆ, ਕਹਿੰਦੇ ਆ ਕਿ ਚਾਈਨਾ ਤੇ ਪਾਕਿਸਤਾਨ ਦਾ ਫੰਡਡ ਧਰਨਾ ਹੈ। ਓਏ ਭਲਿਓ ਲੋਕੋ, ਜਿਹੜੇ ਬੰਦੇ ਇੱਥੇ ਬੈਠੇ ਆ ਇਹਨਾਂ ਦੇ ਹੀ ਪੁੱਤ, ਇਹਨਾਂ ਮਜ਼ਦੂਰਾਂ ਦੇ ਮੱਧ ਵਰਗੀ ਕਿਸਾਨਾਂ ਦੇ ਪੁੱਤ ਉਹੀ ਚਾਈਨਾ ਤੇ ਪਾਕਿਸਤਾਨ ਦੇ ਬਾਰਡਰਾਂ ਤੇ ਤਿਰੰਗਾ ਝੰਡਾ ਗੱਡੀ ਬੈਠੇ ਆ ਤੇ ਇਹੀ ਪੰਜਾਬ 'ਚ ਕੇਸਰੀ ਝੰਡਾ ਗੱਡ ਕੇ ਰੱਖਦੇ ਆ ਤੇ ਇਹੀ ਜਥੇਬੰਦੀਆਂ ਨੇ ਤੁਹਾਡੀ ਹਿੱਕ 'ਚ ਦਿੱਲੀ 'ਚ ਆ ਕੇ ਹਰਾ ਝੰਡਾ ਗੱਡਤਾ। ਪੱਟ ਲੋ ਜੇ ਪੱਟਿਆ ਜਾਂਦਾ। ਜਿਹੜੇ ਪਰ ਸਾਡਾ ਅਸੀਂ ਭਾਗੇ ਕਿੱਥੇ ਹੋ ਗਏ ਆ, ਸਾਡੀ ਬਦਕਿਸਮਤੀ ਕੀ ਹੈ ਵੀ 20 ਤੋਂ ਵੱਧ ਭਾਸ਼ਾਵਾਂ ਦਾ ਗਿਆਨੀ, 25 ਡਿਗਰੀਆਂ ਦੇ ਨੇੜੇ ਡਿਗਰੀਆਂ ਲੈਣ ਵਾਲੇ ਬੰਦੇ ਨੇ ਇਸ ਦੇਸ਼ ਦਾ ਕਾਨੂੰਨ ਲਿਖਿਆ ਤੇ ਅੱਜ ਇੱਕ 8ਵੀਂ ਫੇਲ ਬੰਦਾ ਇਸ ਦੇਸ਼ ਦੇ ਕਾਨੂੰਨ ਦੀਆਂ ਧੱਜੀਆਂ ਡਾਈ ਜਾਂਦਾ। ਇੱਕ 8ਵੀਂ ਫੇਲ ਬੰਦਾ ਇਹ ਆਪਣੇ ਸੰਵਿਧਾਨ ਨਾਲ ਖੇਡ ਕੇ ਅੱਜ ਆਪਣੀਆਂ ਪਾਵਰਾਂ ਖੋ ਰਿਹਾ। ਇਸ ਇੱਥੇ ਅਸੀਂ ਆ ਕੇ ਅਭਾਗੇ ਹੋ ਗਏ ਆ। ਪਰ ਯਾਦ ਰੱਖਿਓ, ਜੇ ਸਰਕਾਰ ਨੇ ਇਹ ਕਾਨੂੰਨ ਲਿਖਿਆ ਤਾਂ ਕਿਸਾਨ ਇੱਥੋਂ ਇਤਿਹਾਸ ਲਿਖ ਕੇ ਮੁੜਨਗੇ, ਕਿਸਾਨ ਇੱਥੋਂ ਇਤਿਹਾਸ ਲਿਖ ਕੇ ਮੁੜਨਗੇ। ਕਿਸਾਨੀ ਦੀ ਇਹ ਲੜਾਈ ਜਦੋਂ ਇੱਥੋਂ ਤੱਕ ਪਹੁੰਚ ਚੁੱਕੀ ਹੈ, ਕਿਤੇ ਵੀ ਨੌਜਵਾਨ ਵੀਰ ਇੱਕ ਛੋਟੀ ਜਿਹੀ ਵੀ ਗਲਤੀ ਨਾ ਕਰਨ। ਬੜਾ ਸਹਿਜੇ ਸਹਿਜੇ ਕਿਸਾਨ ਜਥੇਬੰਦੀਆਂ ਇਸ ਸੰਘਰਸ਼ ਨੂੰ ਇੱਥੋਂ ਤੱਕ ਲੈ ਕੇ ਆਈਆਂ। ਕਾਨੂੰਨ ਲਿਖਣ ਤੋਂ ਮੈਨੂੰ ਯਾਦ ਆਇਆ, ਇੱਥੇ ਜਥੇਬੰਦੀਆਂ ਬੈਠੀਆਂ, ਸ਼ਾਇਦ ਤੁਹਾਡੇ ਨਾਲ ਗੱਲ ਹੋਈ, ਅਸੀਂ ਤਾਂ ਬਾਹਰ ਸੁਣਦੇ ਹਾਂ ਬਿਜਲੀ ਕਾਨੂੰਨ ਦੀ ਵੀ, ਜਿਹੜੀ ਅਗਲੀ ਕਿਸਾਨਾਂ ਦੇ ਚੂਲੇ ਤੇ ਡਾਂਗ ਵੱਜਣੀ ਸੀ ਬਿਜਲੀ ਕਾਨੂੰਨ ਤੇ ਵੀ ਅੱਜ ਇਹਨਾਂ ਨੇ ਬੜੇ ਚੰਗੇ ਤਰੀਕੇ ਨਾਲ ਉੱਥੇ ਉਹਨਾਂ ਨੂੰ ਘੇਰਿਆ। ਪਰਾਲੀ ਤੇ ਤੁਹਾਨੂੰ ਸਭ ਨੂੰ ਯਾਦ ਹੋਊਗਾ, ਕਰੋੜਾਂ ਰੁਪਇਆ ਜੁਰਮਾਨਾ, ਕਈ ਸਾਲਾਂ ਦੀ ਸਜ਼ਾ ਦੀ ਇਹ ਗੱਲ ਕਰਦੇ ਸੀ। ਮੈਂ ਤਾਂ ਪੰਜਾਬ 'ਚ ਵੀ ਸਟੇਜਾਂ ਤੋਂ ਬੋਲਦਾ ਸੀ ਵੀ ਜੇ ਸਿਗਰਟਾਂ ਦੀ ਡੱਬੀ ਇਹ ਫੋਟੋ ਲਾ ਕੇ ਵੇਖ ਸਕਦੀ ਹੈ ਵੀ ਫੇਫੜਿਆਂ ਲਈ ਹਾਨੀਕਾਰਕ ਹੈ, ਜੇ ਸ਼ਰਾਬ ਦੀਆਂ ਬੋਤਲਾਂ ਵੇਖ ਸਕਦੀਆਂ ਲਿਖ ਕੇ ਵੀ ਸਿਹਤ ਲਈ ਹਾਨੀਕਾਰਕ ਹੈ, ਤੇ ਜੱਟ ਵੀ ਖੇਤਾਂ ਦੇ ਬਾਹਰ ਬੋਰਡ ਲਾ ਕੇ ਪਰਾਲੀ ਫੂਕਣਗੇ ਵੀ ਦਿੱਲੀ ਲਈ ਹਾਨੀਕਾਰਕ ਹੈ। ਫੂਕਾਂਗੇ ਅਸੀਂ ਜੇ ਸਾਡੇ ਨਾਲ ਧੱਕਾ ਹੋਊਗਾ। ਬਸ ਗੱਲ ਅੱਜ ਤੁਹਾਡਾ ਮੋਢੇ ਨਾਲ ਮੋਢਾ ਲਾ ਕੇ ਜਥੇਬੰਦੀਆਂ ਨਾਲ ਖੜ ਜਾਓ, ਆਪਦੇ ਨਾਲ ਖੜ ਜਾਓ। ਲੜਾਈ ਇਹ ਤੁਹਾਡੀ ਹੈ, ਸੰਘਰਸ਼ ਤੁਹਾਡਾ ਹੈ। ਪੰਜਾਬ ਦੇ ਨੌਜਵਾਨ ਵੀਰੋ, ਭੁੱਲਿਓ ਨਾ ਗੱਲ ਭਗਤ ਸਿੰਘ ਦੀ, ਕਰਤਾਰ ਸਿੰਘ ਸਰਾਭੇ ਦੀ ਵੀ ਹੁੰਦੀ ਹੈ, ਪਰ ਉਦਮ ਸਿੰਘ ਨੂੰ ਭੁੱਲ ਨਾ ਜਾਇਓ। ਬੜੀ ਵਿਲੱਖਣ ਚੀਜ਼ ਹੈ, ਉਹ ਤੁਹਾਨੂੰ ਦੁਨੀਆ 'ਚ ਕਿਤੇ ਨਹੀਂ ਮਿਲਣੀ। 25 ਸਾਲ ਬਦਲੇ ਦੀ ਅੱਗ ਨੂੰ ਆਪਦੀ ਛਾਤੀ 'ਚ ਨੱਪ ਕੇ ਰੱਖਿਆ। 25 ਸਾਲ ਕਿਸੇ ਦਾ ਪਿੰਡ 'ਚ ਕਤਲ ਹੋ ਜੇ ਨਾ, 10-15 ਸਾਲਾਂ ਬਾਅਦ ਚੀਜ਼ਾਂ ਠੰਡੀਆਂ ਪੈ ਜਾਂਦੀਆਂ। 25 ਸਾਲਾਂ ਬਾਅਦ ਜਾ ਕੇ ਸੂਰਮੇ ਨੇ ਲੰਡਨ 'ਚ ਪੜਾਕਾ ਪਾਤਾ। ਉਹ ਪੰਜਾਬ ਵੀ ਅੱਜ 3 ਦਹਾਕਿਆਂ ਦਾ ਭੁੱਖਾ ਆਇਆ। ਬਿੱਲਾਂ ਨੂੰ ਰੱਦ ਕਰਾ ਕੇ ਮੁੜਾਂਗੇ। ਉਦਮ ਸਿੰਘ ਦੀ ਉਦਾਹਰਨ ਨਾ ਭੁੱਲ ਜਿਓ, ਪੜਾਕਾ ਲੰਡਨ ਵਾਲਾ ਪਾਵਾਂਗੇ ਟਾਈਮ ਤੇ ਜਾ ਕੇ। ਇੰਨੀ ਮੇਰੀ ਬੇਨਤੀ ਸੀ। ਲਾਸਟ 'ਚ ਇੱਕ ਬੇਨਤੀ ਜਥੇਬੰਦੀਆਂ ਨੂੰ ਕਰਨਾ ਚਾਹੂੰਗਾ, ਕਿਉਂਕਿ ਤੁਸੀਂ ਦੇਖਿਆ ਦੇਸ਼ ਵਿਦੇਸ਼ਾਂ ਤੋਂ ਜੋ ਪਿਆਰ ਤੁਹਾਨੂੰ ਮਿਲ ਰਿਹਾ, ਸਪੋਰਟ ਮਿਲ ਰਹੀ ਹੈ। ਟਵਿੱਟਰ ਦੀ ਗੱਲ ਇੱਥੇ ਰੋਜ਼ ਚੱਲਦੀ ਹੈ।
ਇਹ ਮੇਰੀ ਇੱਕ ਤੁਹਾਨੂੰ ਸੁਝਾਅ ਚੰਗਾ ਲੱਗਿਆ ਤਾਂ ਇਹਨੂੰ ਜ਼ਰੂਰ ਕੱਲ ਤੋਂ ਵਰਤਿਓ ਵੀ ਟਵਿੱਟਰ ਤੇ ਜਿਹੜਾ ਹੈਸ਼ਟੈਗ ਚੱਲਦਾ ਹੈ ਉਹਦੇ 'ਚ ਇੱਕ ਵੀ ਸਪੈਲਿੰਗ ਉੱਪਰ ਨੀਚੇ ਹੋ ਜੇ ਤਾਂ ਉਹ ਵੰਡਿਆ ਜਾਂਦਾ 10,000 ਉਧਰ ਹੋ ਜਾਂਦੇ 10 ਉਧਰ। ਮੈਂ ਚਾਹੁੰਦਾ ਕੱਲ ਤੋਂ ਇੱਥੇ ਇੱਕ ਚਿੱਟਾ ਕੱਪੜਾ ਲੱਗਿਆ ਹੋਵੇ, ਉਹਦੇ ਤੇ ਕਿਸਾਨ ਜਥੇਬੰਦੀਆਂ ਜਿੰਨੇ ਸੰਗਠਿਤ ਤਰੀਕੇ ਨਾਲ ਚੱਲ ਰਹੀਆਂ ਉਸੇ ਤਰੀਕੇ ਨਾਲ ਇੱਕ ਟੈਗਲਾਈਨ ਬਣਾਉਣ, ਇੱਥੇ ਲਿਖੀ ਜਾਵੇ ਤਾਂ ਕਿ ਇੱਥੋਂ ਸਾਰੇ ਚੈਨਲ ਜਦੋਂ ਉਹਦੀ ਫੋਟੋ ਖਿੱਚਣ ਉਹ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੱਕ ਜਾ ਕੇ ਉਹ ਟੈਗਲਾਈਨ ਦਾ ਪਤਾ ਲੱਗੇ ਤੇ ਲੋਕ ਸਹੀ ਤਰੀਕੇ ਨਾਲ ਟਵੀਟ ਕਰਨ ਤੇ ਤੁਹਾਡੀ ਗੱਲ UN ਤੱਕ ਪਹੁੰਚੇ। ਇੰਨਾ ਕਹਿੰਦਾ ਹੋਇਆ ਮੈਂ ਆਪਦੀ ਹਾਜ਼ਰੀ ਲਵਾਉਣਾ, ਉਮਰ 'ਚ ਛੋਟਾ ਭੁੱਲ ਚੁੱਕ ਹੋ ਗਈ ਹੋਵੇ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ। ਅਗਲੇ ਬੁਲਾਰੇ ਪ੍ਰਦੀਪ ਸਿੰਘ ਹੈਲਥ EMPLOYEES ਯੂਨੀਅਨ ਪੰਜਾਬ, ਉਹ ਮਾਈਕ ਤੇ ਆਉਣਗੇ। ਉਹਨਾਂ ਤੋਂ ਬਾਅਦ ਅਮਿਓ ਪਾਂਡਵ ਰਾਸ਼ਟਰੀ ਕਿਸਾਨ ਮਜ਼ਦੂਰ ਮਹਾਸੰਘ ਉੜੀਸਾ ਤੋਂ ਸਾਡੇ ਵੀਰ ਆਏ ਹੈ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਉਹ ਵੀ ਲਾਗੇ ਰਹਿਣ। ਅਮਰਿੰਦਰ ਸਿੰਘ ਖਾਰਾ ਸਰਪੰਚ ਹਰਿਆਣੇ ਤੋਂ, ਉਹ ਵੀ ਸਟੇਜ ਦੇ ਲਾਗੇ ਰਹਿਣ। ਬੇਨਤੀ ਹੈ ਵੀ ਸਾਰੇ ਬੁਲਾਰਿਆਂ ਨੂੰ ਜਿੰਨਾ ਕੁ ਸਮਾਂ ਸਟੇਜ ਵੱਲੋਂ ਦਿੱਤਾ ਜਾਂਦਾ ਹੈ ਸੀਮਤ ਸਮੇਂ 'ਚ ਆਪਣੀ ਗੱਲ ਨੂੰ ਆਪਾਂ ਸਮੇਟਿਆ ਕਰੀਏ, ਕਿਉਂਕਿ ਬੁਲਾਰੇ ਬਹੁਤ ਹੈ, ਵਧੀਆ ਬੁਲਾਰੇ ਹੈ ਤੇ ਆਪਾਂ ਸ਼ਾਮ ਤੱਕ ਸਾਰਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਵਧੀਆ ਤਰੀਕੇ ਨਾਲ ਚਲਾਉਣਾ ਹੈ। ਪ੍ਰਦੀਪ ਸਿੰਘ ਹੈਲਥ EMPLOYEES ਯੂਨੀਅਨ ਪੰਜਾਬ, ਉਹ ਜਲਦੀ ਨਾਲ ਮਾਈਕ ਤੇ ਆ ਜਾਣ ਜੀ। ਜੇ ਉਹ ਨਹੀਂ ਤੇ ਅਮਿਓ ਪਾਂਡਵ ਜੀ ਨੂੰ ਮੈਂ ਬੇਨਤੀ ਕਰਾਂਗਾ ਉਹ ਮਾਈਕ ਤੇ ਆ ਜਾਣ। ਰਾਸ਼ਟਰੀ ਕਿਸਾਨ ਮਜ਼ਦੂਰ ਮਹਾਸੰਘ